ਦੁਨੀਆ ਭਰ ਦੇ ਵਿੱਚ ਜਦੋਂ ਲੋਕਾਂ ਦੇ ਸਵਾਲਾਂ ਜਾਂ ਫਿਰ ਮੀਡੀਆ ਦੇ ਸਵਾਲਾਂ ਤੋਂ ਭੱਜਣ ਦੀ ਗੱਲ ਹੋਊਗੀ ਤਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹਦੇ ਵਿੱਚ ਪਹਿਲਾ ਨੰਬਰ ਆਊਗਾ। ਕਿਉਂਕਿ ਪਹਿਲਾਂ ਹੀ ਨੀਟ ਪ੍ਰੀਖਿਆ ਮਾਮਲੇ ਦੇ ਵਿੱਚ ਭਾਰਤੀਆਂ ਖਾਸ ਕਰਕੇ ਨੌਜਵਾਨਾਂ ਦੇ ਸਵਾਲਾਂ ਤੋਂ ਭੱਜਣ ਵਾਲੇ ਮੋਦੀ ਹੁਣ ਇੱਕ ਵਾਰ ਫਿਰ ਤੋਂ ਦੁਨੀਆ ਭਰ ਦੇ ਵਿੱਚ ਚਰਚਾ ਦੇ ਵਿੱਚ ਨੇ। ਤੇ ਚਰਚਾ ਤੁਰੀ ਕਿੱਥੋਂ ਹੈ? ਇਹ ਚਰਚਾ ਤੁਰੀ ਹੈ ਜਿਹੜੇ ਅਮਰੀਕੀ ਰਾਜਦੂਤ ਨੇ ਭਾਰਤ ਦੇ ਵਿੱਚ ਸਰਜੀਓ ਗੌਰ, ਉਹਨਾਂ ਨੇ ਖੁਲਾਸਾ ਕੀਤਾ ਤੇ ਆਪਣੇ ਖੁਲਾਸੇ ਦੇ ਵਿੱਚ ਉਹਨਾਂ ਨੇ ਮੋਦੀ ਦੇ ਬਾਰੇ ਇੱਕ ਬੜੀ ਵੱਡੀ ਗੱਲ ਕਹੀ ਹੈ। ਮੋਦੀ ਦੇ ਬਾਰੇ ਇਹ ਗੱਲ ਕਹੀ ਹੈ ਕਿ ਭਾਰਤੀ ਮਸ਼ੀਨਰੀ, ਭਾਰਤੀ ਤੰਤਰ ਨੇ ਉਹਨਾਂ ਨੂੰ ਪਹਿਲਾਂ ਹੀ ਬੇਨਤੀ ਕਰ ਦਿੱਤੀ ਸੀ ਇੱਕ ਸਮਾਗਮ ਤੋਂ ਪਹਿਲਾਂ ਕਿ ਮੋਦੀ ਨੂੰ ਮੀਡੀਆ ਦੇ ਰੂਬਰੂ ਨਾ ਹੋਣ ਦਿੱਤਾ ਜਾਵੇ, ਜਾਂ ਜਿੱਥੇ ਮੋਦੀ ਤੇ ਟਰੰਪ ਮਿਲਣਗੇ ਉੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਾ ਹੋਣ, ਮੋਦੀ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ। ਅਸਲ ਦੇ ਵਿੱਚ ਹੋਇਆ ਕੀ ਹੈ? ਸਰਜੀਓ ਗੌਰ ਜਿਹੜੇ ਅਮਰੀਕੀ ਰਾਜਦੂਤ ਨੇ ਭਾਰਤ ਦੇ ਵਿੱਚ, ਉਹ ਪਿਛਲੇ ਦਿਨੀ ਇੱਕ ਇਕਨੋਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਹੋਇਆ ਸੀਗਾ 22 ਅਗਸਤ ਨੂੰ। ਉਹਦੇ ਵਿੱਚ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ 17 ਜੂਨ ਦਾ ਇੱਕ ਦਿਨ ਯਾਦ ਕੀਤਾ ਜਦੋਂ ਮੁਲਾਕਾਤ ਹੋਈ ਸੀ ਫਰਾਂਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਤਾਂ ਉਹਨਾਂ ਨੇ ਕਿਹਾ ਵੀ ਕੀ ਮੁਲਾਕਾਤ ਤੋਂ ਪਹਿਲਾਂ ਦਿੱਲੀ ਦੀ ਕੋਈ ਵਿਸ਼ੇਸ਼ ਬੇਨਤੀ ਹੈ? ਇਹ ਪੁੱਛਿਆ ਗਿਆ ਸੀ ਅਮਰੀਕਾ ਵਾਲੇ ਪਾਸਿਓਂ। ਤਾਂ ਜਦੋਂ ਅਮਰੀਕਾ ਨੂੰ ਇਹ ਜਵਾਬ ਮਿਲਿਆ ਕਿ ਹਾਂ ਵਿਸ਼ੇਸ਼ ਬੇਨਤੀ ਹੈ, ਤਾਂ ਜਵਾਬ ਇਹ ਸੀ ਕਿ ਤੁਸੀਂ ਜਿਹੜੇ ਤੁਹਾਡੇ ਪੱਤਰਕਾਰ ਉੱਥੇ ਜਾਣਗੇ ਉਹਨਾਂ ਨੂੰ ਪਲੀਜ਼ ਇਹ ਕਹੋ ਕਿ ਮੋਦੀ ਨੂੰ ਸਵਾਲ ਨਾ ਕੀਤੇ ਜਾਣ। ਸਰਜੀਓ ਗੌਰ ਨੇ ਇਹਦੇ ਉੱਤੇ ਗੌਰ ਕੀਤਾ ਤੇ ਬਕਾਇਦਾ ਟਰੰਪ ਨੂੰ ਇਹਦੇ ਬਾਰੇ ਜਾਣੂ ਕਰਵਾਇਆ। ਜਦੋਂ ਟਰੰਪ ਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਬੇਨਤੀ ਨਵੀਂ ਦਿੱਲੀ ਪਾਸੋਂ ਆਈ ਹੈ, ਭਾਰਤੀ ਅਧਿਕਾਰੀਆਂ ਪਾਸੋਂ ਆਈ ਹੈ, ਤਾਂ ਉਹਨੇ ਕਿਹਾ ਵੀ ਠੀਕ ਆ, ਕੋਈ ਗੱਲ ਨਹੀਂ। ਪਰ ਜਦੋਂ ਉਹ ਗੱਲਬਾਤ ਕਰਨ ਲੱਗੇ ਤਾਂ ਟਰੰਪ ਭੁੱਲ ਗਏ ਵੀ ਨਵੀਂ ਦਿੱਲੀ ਵਾਲਿਆਂ ਨੇ ਤਾਂ ਮਿਹਨਤਾਂ ਕੀਤੀਆਂ ਸਨ, ਤਰਲੇ ਕੀਤੇ ਸਨ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੋਈ ਸਵਾਲ ਨਹੀਂ ਪੁੱਛਣਾ। ਤੇ ਉਹਨਾਂ ਨੇ ਕਿਹਾ, ਜਦੋਂ ਗੱਲਬਾਤ ਕਰ ਰਹੇ ਸਨ ਦੋਨੇ ਆਗੂ, ਤਾਂ ਉਹਨਾਂ ਨੇ ਕਿਹਾ ਵੀ ਦੱਸੋ ਜੇ ਤੁਹਾਡਾ ਕੋਈ ਸਵਾਲ ਆ ਤਾਂ ਪੱਤਰਕਾਰਾਂ ਨੂੰ। ਉਸ ਤੋਂ ਬਾਅਦ ਮੋਦੀ ਉਲਝ ਗਏ। ਇਸੇ ਦਰਮਿਆਨ ਮੋਦੀ ਦੀ ਇੱਕ ਹੋਰ ਗੱਲ ਜਿਹੜੀ ਹੈ ਬੜੀ ਵਾਇਰਲ ਹੋਈ ਸੀ, ਉਹ ਸੀ ਕਿ ਉਹ ਪਰਚੀ ਤੋਂ ਦੇਖ ਕੇ ਪੜ੍ਹ ਰਹੇ ਸਨ। ਮਤਲਬ ਇੱਕ ਉਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਦੇਸ਼ ਜਨਸੰਖਿਆ ਦੇ ਮਾਮਲੇ ਦੇ ਵਿੱਚ ਨੰਬਰ 1 ਹੋਵੇ, ਜਿਹੜਾ ਦੇਸ਼ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਚੌਥੀ ਜਾਂ ਪੰਜਵੀਂ ਕਹਿੰਦਾ ਹੋਵੇ ਤੇ ਕਹਿੰਦਾ ਹੋਵੇ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ, ਉੱਥੋਂ ਦਾ ਪ੍ਰਧਾਨ ਮੰਤਰੀ ਜਦੋਂ ਕਿਸੇ ਕੌਮਾਂਤਰੀ ਵੱਡੇ ਲੀਡਰ ਨੂੰ ਮਿਲਦਾ ਹੈ ਤਾਂ ਉਹ ਪਰਚੀ ਤੋਂ ਪੜ੍ਹ ਕੇ ਗੱਲਾਂ ਕਰਦਾ ਹੈ। ਸੋ ਸਰਜੀਓ ਗੌਰ ਕਹਿੰਦਾ ਵੀ ਸਾਨੂੰ ਵਿਸ਼ੇਸ਼ ਤੌਰ ਤੇ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲਾ MEA ਯਾਨੀ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨੇ ਕਿਹਾ ਸੀਗਾ ਵੀ ਮੀਡੀਆ ਨੂੰ ਅੰਦਰ ਆਉਣ ਦਿਓ ਪਰ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਸਵਾਲ ਮੋਦੀ ਨੂੰ ਨਾ ਕਰਨ ਦਿਓ। ਸੋ ਉਸ ਤੋਂ ਕਹਿੰਦੇ ਵੀ ਜਦੋਂ ਟਰੰਪ ਰਾਜ਼ੀ ਹੋ ਗਏ ਤਾਂ ਪਰ ਉਹਨਾਂ ਨੇ ਕਹਿਤਾ ਵੀ ਕੋਈ ਸਵਾਲ ਹੋਵੇ ਤਾਂ ਦੱਸੋ। ਤਾਂ ਮੋਦੀ ਇਸ ਸਮੇਂ ਬੁਰੀ ਤਰ੍ਹਾਂ ਕਰਕੇ ਹੁਣ ਜਿਹੜੇ ਵਿਰੋਧੀ ਧਿਰਾਂ ਨੇ ਭਾਰਤ ਦੇ ਵਿੱਚ, ਉਹ ਮੋਦੀ ਨੂੰ ਘੇਰ ਰਹੀਆਂ ਨੇ ਵੀ ਤੁਸੀਂ ਕੋਈ ਤਾਂ ਐਸਾ ਮੰਚ ਛੱਡ ਦਿਓ ਜਿਹਦੇ ਵਿੱਚ ਤੁਸੀਂ ਭਾਰਤ ਦੀ ਨਿਖੇਧੀ ਜਾਂ ਭਾਰਤ ਦੀ ਆਲੋਚਨਾ ਜਾਂ ਭਾਰਤ ਦੀ ਬਦਨਾਮੀ ਦਾ ਸਬੱਬ ਨਾ ਬਣਦੇ ਹੋਵੋ। ਦੂਜਾ ਇੱਕ ਹੋਰ ਗੱਲ ਜਿਹੜੀ ਉਹ ਇਸ ਟਾਈਮ ਚਰਚਾ ਦੇ ਵਿੱਚ ਹੈ, ਭਾਰਤ ਦੇ ਵਿੱਚ ਇਹ ਮੀਮ ਲਗਾਤਾਰ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਮੋਦੀ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਨੂੰ ਜਦੋਂ ਡਿਫਾਈਨ ਕਰਨ ਦੀ ਗੱਲ ਚੱਲੀ ਹੈ, ਉਹਨੂੰ ਜਦੋਂ ਪਰਿਭਾਸ਼ਿਤ ਕਰਨ ਦੀ ਗੱਲ ਚੱਲੀ ਹੈ, ਤਾਂ ਇਹ ਕਿਹਾ ਗਿਆ ਕਿ ਮੋਦੀ ਦੇ ਲਈ ਵਿਦੇਸ਼ ਨੀਤੀ ਸਿਰਫ ਜੱਫੀਆਂ ਪਾਉਣਾ ਤੇ ਖੀ ਕਰਨਾ ਜਦੋਂ ਵਰਲਡ ਲੀਡਰਾਂ ਨੂੰ ਮਿਲਦੇ ਨੇ। ਤੁਸੀਂ ਦੇਖੋ ਦੁਨੀਆ ਭਰ ਦੇ ਲੀਡਰਾਂ ਨੂੰ, ਚਾਹੇ ਤੁਸੀਂ ਪੁਤਿਨ ਨੂੰ ਦੇਖ ਲਓ, ਚਾਹੇ ਤੁਸੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਖ ਲਓ, ਚਾਹੇ ਤੁਸੀਂ ਕੈਨੇਡਾਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਦੇਖ ਲਓ, ਇਸ ਤੱਕ ਕਿ ਤੁਸੀਂ ਹੋਰ ਵੀ ਕਿਸੇ ਦੇਸ਼ ਦੇ ਥਰਡ ਵਰਲਡ ਕੰਟਰੀ ਦੇ ਲੀਡਰ ਨੂੰ ਦੇਖ ਲਓ, ਉਹ ਜਦੋਂ ਵੀ ਕਿਸੇ ਲੀਡਰ ਨੂੰ ਮਿਲੂਗਾ ਪੱਛਮੀ ਦੇਸ਼ਾਂ ਦੇ ਨੂੰ ਜਾਂ ਏਸ਼ੀਆਈ ਦੇਸ਼ਾਂ ਨੂੰ ਜਾਂ ਆਪਣੇ ਹੋਰ ਕਿਸੇ ਖਿੱਤੇ ਦੇ ਲੀਡਰਾਂ ਨੂੰ, ਤਾਂ ਉਹ ਬੜਾ ਸ਼ਾਲੀਨ ਤਰੀਕੇ ਦੇ ਨਾਲ ਮਿਲਦਾ। ਦੂਜੇ ਪਾਸੇ ਮੋਦੀ ਜਦੋਂ ਮਿਲਦੇ ਨੇ ਤਾਂ ਬੜਾ ਅਨਪ੍ਰੋਫੈਸ਼ਨਲੀ ਵੇ ਦੇ ਨਾਲ ਤੇ ਬੜੀ ਕੈਜੂਅਲੀ ਤਰੀਕੇ ਦੇ ਨਾਲ ਮਿਲਦੇ ਨੇ, ਜਿਹੜੀ ਕਿ ਲੀਡਰਾਂ ਨੂੰ ਸੌਂਦੀ ਨਹੀਂ ਹੈ। ਹੁਣ ਚਰਚਾ ਦੁਨੀਆ ਭਰ ਦੇ ਵਿੱਚ ਇਹ ਚੱਲ ਪਈ ਹੈ ਵੀ ਜੇ ਇਹ ਭਾਰਤੀ ਮਸ਼ੀਨਰੀ ਜਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜੇ ਪਹਿਲਾਂ ਹੀ ਲੋਕਾਂ ਦੀਆਂ ਮਿੰਨਤਾਂ ਕਰ ਰਹੇ ਨੇ, ਤੇ ਇਹਦਾ ਮਤਲਬ ਜਿਹੜੀਆਂ ਲੰਘੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਮੋਦੀ ਨੂੰ ਲੈ ਕੇ ਤਾਂ ਉਹ ਸੱਚੀਆਂ ਸਨ, ਬਿਲਕੁਲ ਢੁਕਵੀਆਂ ਸਨ, ਤੇ ਉਹਨਾਂ ਦੇ ਬਾਰੇ ਤਾਂ ਕੋਈ ਹੁਣ ਸ਼ੱਕ ਜਾਂ ਸ਼ੁਬਾ ਜਾਂ ਗੁੰਜਾਇਸ਼ ਕੋਈ ਰਹਿ ਨਹੀਂ ਜਾਂਦੀ। ਅਸਲ ਦੇ ਵਿੱਚ ਪਹਿਲਾਂ ਕੀ ਹੋ ਕੇ ਹਟਿਆ, ਨਾਰਵੇ ਜਿਹਦਾ ਕਿ ਮੀਡੀਆ ਦੀ ਆਜ਼ਾਦੀ ਦੇ ਵਿੱਚ ਨੰਬਰ 1 ਹੈ, ਉੱਥੇ ਇੱਕ ਬੀਬੀ ਸੀਗੀ ਹੈਲੇ ਲਿੰਗ ਜਿਹਨੇ ਸਵਾਲ ਪੁੱਛ ਲਿਆ ਸੀਗਾ ਤੇ ਉਹਨਾਂ ਨੇ ਪੁੱਛਿਆ ਸੀਗਾ ਵੀ ਦੁਨੀਆ ਦੀ ਸਭ ਤੋਂ ਆਜ਼ਾਦ ਪ੍ਰੈਸ ਦੇ ਸਵਾਲਾਂ ਦੇ ਜਵਾਬ ਦੇਣਗੇ, ਤੇ ਮੋਦੀ ਨੇ ਉਹਦਾ ਜਵਾਬ ਨਹੀਂ ਸੀ ਦਿੱਤਾ। ਮੋਦੀ ਬੁਰੇ ਤਰ੍ਹਾਂ ਘਿਰ ਗਏ ਸੀਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਪ੍ਰੈਸ ਨੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਸੀਗਾ ਤਾਂ ਉਹ ਘਿਰ ਗਏ ਸੀਗੇ। ਇਸ ਤੋਂ ਇਲਾਵਾ ਜਦੋਂ ਵੀ ਉਹ ਯੂਰਪ ਦੇ ਵਿੱਚ ਗਏ ਨੇ ਜਾਂ ਹੋਰ ਥਾਵਾਂ ਦੇ ਉੱਤੇ ਗਏ ਨੇ ਤਾਂ ਉਹ ਸਵਾਲਾਂ ਦੇ ਜਿਹੜੇ ਉਹ ਜਵਾਬ ਨਹੀਂ ਦੇ ਸਕੇ ਜਿਹੜੇ ਉਹਨਾਂ ਤੋਂ ਪੁੱਛੇ ਜਾਂਦੇ ਸੀਗੇ। ਤੇ ਪਿਛਲੇ 2014 ਤੋਂ ਉਹ ਕਾਰਜਕਾਲ ਸ਼ੁਰੂ ਹੋਇਆ ਉਹਨਾਂ ਦਾ, ਪਿਛਲੇ ਕਿੰਨੇ ਹੀ ਸਾਲਾਂ ਤੋਂ ਉਹ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ। ਤੁਹਾਨੂੰ ਯਾਦ ਹੋਣਾ 2007 ਦਾ ਸਮਾਂ ਜਦੋਂ ਕਰਨ ਥਾਪਰ ਮੋਦੀ ਦੀ ਇੰਟਰਵਿਊ ਕਰਨ ਲੱਗੇ ਸਨ ਗੁਜਰਾਤ ਕਤਲੇਆਮ ਤੋਂ ਬਾਅਦ, ਤਾਂ ਉਹਨਾਂ ਨੇ ਜਦੋਂ ਸਵਾਲ ਪੁੱਛੇ ਮੋਦੀ ਨੂੰ ਕਿ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਲਾਂ ਘਟਨਾਵਾਂ ਦੇ ਬਾਰੇ, ਤਾਂ ਉਦੋਂ ਮੋਦੀ ਨੇ ਇਹ ਕਹਿ ਕੇ ਕਿ ਮੈਂ ਪਾਣੀ ਪੀਣਾ,
ਆਪਣੇ ਜਿਹੜੇ ਹੈੱਡਫੋਨ ਲੱਗੇ ਸਨ ਜਾਂ ਜੋ ਵੀ ਆਡੀਓ ਦਾ ਜੋ ਉਹਨਾਂ ਦੇ ਲੱਗਿਆ ਸੀ ਸਮਾਨ ਆਡੀਓ ਕੈਚ ਕਰਨ ਵਾਲਾ, ਤਾਂ ਉਹਨਾਂ ਨੇ ਉਹ ਲਾਹ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਸੀ ਆਪਾਂ ਮਿਲਦੇ ਰਹਾਂਗੇ ਪਰ ਮੈਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਇੱਕ ਪ੍ਰੈਸ ਕਾਨਫਰੰਸ ਹੋਈ ਆ, ਉਹ ਵੀ ਮੋਦੀ ਤੇ ਅਮਿਤ ਸ਼ਾਹ ਦੋਨਾਂ ਨੇ ਕੀਤੀ, ਜਿਹਦੇ ਵਿੱਚ ਅਮਿਤ ਸ਼ਾਹ ਜਿਹੜੇ ਨੇ ਉਹ ਹੁਣ ਜਿਹੜੇ ਅਮਿਤ ਸ਼ਾਹ ਇਸ ਟਾਈਮ ਸਦਨ ਦੇ ਵਿੱਚੋਂ ਗੈਰ ਹਾਜ਼ਰ ਸੀ, ਲੁਕ ਰਹੇ ਸੀ, ਉਸ ਸਮੇਂ ਪੱਤਰਕਾਰਾਂ ਨੂੰ ਭੱਜ ਕੇ ਪੈ ਰਹੇ ਸੀ। ਸੋ ਇਹ ਸਬਕਾ ਮੋਦੀ ਉਹਦੀ ਪਾਰਟੀ ਦੇ ਲਈ ਤੇ ਭਾਰਤੀ ਤੰਤਰ ਦੇ ਲਈ ਕਿ ਜਿਹੜੀਆਂ ਨਾਕਾਮੀਆਂ ਨੇ ਤੁਸੀਂ ਭਾਰਤ ਦੇ ਵਿੱਚ ਮੀਡੀਆ ਮੈਨੇਜਮੈਂਟ ਕਰ ਸਕਦੇ ਹੋ, ਤੁਸੀਂ ਭਾਰਤ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਸਕਦੇ ਹੋ, ਪਰ ਜਦੋਂ ਕੌਮਾਂਤਰੀ ਪੱਧਰ ਤੇ ਜਿੱਥੇ ਆਜ਼ਾਦ ਮੀਡੀਆ, ਆਜ਼ਾਦ ਪ੍ਰੈਸ, ਜਿੱਥੇ ਆਜ਼ਾਦ ਲੋਕ ਨੇ, ਉੱਥੇ ਤੁਸੀਂ ਆਪਣੀਆਂ ਨਾਕਾਮੀਆਂ, ਖਾਸ ਕਰਕੇ ਸਵਾਲਾਂ ਤੋਂ ਭੱਜਣ ਵਾਲੀ ਨਾਕਾਮੀ ਤਾਂ ਜਿਹੜੀ ਆ ਉਹ ਬਿਲਕੁਲ ਨਹੀਂ ਲੁਕਾ ਸਕਦੇ। ਸੋ ਇਸ ਟਾਈਮ ਇਹ ਜਿਹੜਾ ਖੁਲਾਸਾ ਸਰਜੀਵ ਗੌਰ ਨੇ ਕੀਤਾ ਹੈ, ਉਹਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਥੇ ਕੌਮਾਂਤਰੀ ਪੱਧਰ ਤੇ ਆਲੋਚਨਾ ਹੋ ਰਹੀ ਹੈ, ਜਿੱਥੇ ਉਹਨਾਂ ਦੇ ਕੱਦ-ਬੁੱਤ ਵਿਸ਼ਵ ਗੁਰੂ ਦੇ ਬਾਰੇ ਚਰਚਾ ਚੱਲ ਰਹੀ ਹੈ, ਉੱਥੇ ਭਾਰਤ ਦੇ ਵਿੱਚ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਮੋਦੀ ਨੂੰ ਇਸ ਮਾਮਲੇ ਦੇ ਵਿੱਚ ਘੇਰ ਰਹੀਆਂ ਨੇ ਵੀ ਕੋਈ ਤਾਂ ਖੂੰਜਾ, ਕੋਈ ਤਾਂ ਮਸਲਾ, ਕੋਈ ਤਾਂ ਮੰਚ, ਕੋਈ ਤਾਂ ਇਸ ਤਰ੍ਹਾਂ ਦਾ ਪਲੇਟਫਾਰਮ, ਕੋਈ ਤਾਂ ਇਸ ਤਰ੍ਹਾਂ ਦਾ ਸਮਾਗਮ ਛੱਡ ਦਿਓ ਜਿੱਥੇ ਤੁਸੀਂ ਸਵਾਲਾਂ ਤੋਂ ਭੱਜ ਕੇ ਭਾਰਤ ਦੀ ਬਦਨਾਮੀ ਨਾ ਕਰਾਈ ਹੋਵੇ। ਬਹੁਤ ਧੰਨਵਾਦ, ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ।